ਤੇ ਅਗਲੀ ਗੱਲ ਕਰੀਏ ਸੁਖਬੀਰ ਬਾਦਲ ਦੀ। ਕੱਲ ਵੀ ਆਪਾਂ ਖਾਸੀ ਚਰਚਾ ਕੀਤੀ ਸੁਖਬੀਰ ਬਾਦਲ ਦੇ ਨਾਂ ਦੇ ਉੱਤੇ। ਕਾਲ ਚ ਕਹਿੰਦੇ ਕੋਈ ਕੋਰ ਕਮੇਟੀ ਐਲਾਨ ਕੀਤੀ, ਉਹਦੇ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਜੀ। ਆਪਾਂ ਪ੍ਰਵੀਨ ਜੀ ਕੱਲ ਹੀ ਗੱਲ ਕਰ ਰਹੇ ਸੀ ਕਿ ਜਦੋਂ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉੱਥੇ ਪਾਰਟੀ ਕੋਲ ਢਾਂਚੇ ਤੌਰ ਤੇ ਇਕੱਲਾ ਪ੍ਰਧਾਨ ਹੈ ਤੇ ਉਹੀ ਪ੍ਰਧਾਨ ਪ੍ਰੈਸ ਕਾਨਫਰੰਸ ਬੈਠ ਨਹੀਂ ਰਿਹਾ। ਤੇ ਜਿਹੜੇ ਬੈਠੇ ਨੇ ਬੇਸ਼ੱਕ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਆਉਣਾ ਕੱਲ ਨੂੰ ਕਮੇਟੀਆਂ 'ਚ, ਪਰ ਉਸ ਸਮੇਂ ਉਹਨਾਂ ਕੋਲ ਕੋਈ ਅਹੁਦਾ ਨਹੀਂ ਸੀ। ਤਾਂ ਲਗਭਗ ਉਹੀ ਹੋਇਆ, ਉਹੀ ਪੁਰਾਣਾ ਲੋਗੜ ਉਹਨੂੰ ਨਵੇਂ ਛਾੜ ਪਾ ਕੇ ਨਵੀਂ ਰਜਾਈ ਨਵਾਂ ਸਰਾਣਾ ਬਣਾ ਲਿਆ। ਸੋ ਹੁਣ ਇਹੀ ਲਗਭਗ ਸਾਰੇ ਨਾਂ ਨੇ। 8-10 ਨਾਮ ਕੁਝ ਨਵੇਂ ਹੈਗੇ ਵਿੱਚ, ਜਿਵੇਂ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਨਾਮ ਇਹਦੇ ਵਿੱਚ ਹੈਗਾ, ਹੈ ਨਾ, ਤੇ ਕੁਝ ਨਾਮ ਹੋਰ ਹੈਗੇ। ਸੋ ਬਕਾਇਦਾ ਤੌਰ ਤੇ ਜਥੇਬੰਦਕ ਢਾਂਚੇ ਦਾ ਐਲਾਨਣਾ, ਕੋਰ ਕਮੇਟੀ ਦਾ ਐਲਾਨਣਾ, ਤੇ ਇਹਦੇ ਵਿੱਚ 3 ਅਹੁਦੇਦਾਰ ਜਿਹਦੇ ਬਲਵਿੰਦਰ ਸਿੰਘ ਭੁੰਦੜ ਨੂੰ ਹੁਣ ਸਕੱਤਰ ਜਨਰਲ ਐਲਾਨਿਆ, ਦਲਜੀਤ ਸਿੰਘ ਚੀਮਾ ਨੂੰ ਫਿਰ ਸਕੱਤਰ ਬਣਾਇਆ, ਤੇ NK ਸ਼ਰਮਾ ਨੂੰ ਫਿਰ ਖਜ਼ਾਨਚੀ ਬਣਾਇਆ। ਇਸੇ ਤਰ੍ਹਾਂ ਮਹਿਲਾ ਵਿੰਗ, ਯੂਥ ਵਿੰਗ, ਹੈ ਨਾ, ਵਿਦਿਆਰਥੀ ਵਿੰਗ, ਉਹਨਾਂ ਦੇ ਪ੍ਰਧਾਨ ਲਗਭਗ ਉਹੀ ਪਹਿਲਾਂ ਵਾਲੇ ਲਾਏ ਨੇ, ਤੇ ਬਾਕੀ ਵਿੰਗਾਂ ਦੇ ਵੀ ਪ੍ਰਧਾਨ ਵੀ ਅੱਜ ਕੱਲ੍ਹ 'ਚ ਲੱਗ ਜਾਣਗੇ। 31 ਮੈਂਬਰ ਲਏ ਨੇ, ਉਹਨਾਂ 'ਚ ਲਗਾ ਵੀ ਹੈਗਾ, ਉਹਨਾਂ 'ਚ ਨਵਾਂ ਆਇਆ ਮਲੂਕਾ ਵੀ ਹੈਗਾ, ਕੁਛ ਹਰਸਿਮਰਤ ਵੀ ਹੈਗੀ, ਵਿਕਰਮ ਮਜੀਠੀਆ ਵੀ ਹੈਗਾ। ਸੋ ਬਾਕੀ ਸਾਰੇ ਪੁਰਾਣੇ ਲਗਭਗ ਨਾਮ ਵੀ ਹੈਗੇ। ਹੁਣ ਇਹ ਕੋਰ ਕਮੇਟੀ ਜਥੇਬੰਦਕ ਢਾਂਚਾ ਐਲਾਨ ਕੇ ਸੁਖਬੀਰ ਬਾਦਲ ਹੋਰਾਂ ਨੇ, ਮੈਨੂੰ ਲੱਗਦਾ ਇਹਨੂੰ ਕੁਝ ਲੋਕ ਕਹਿੰਦੇ ਜਲਦਬਾਜ਼ੀ 'ਚ ਹੈ, ਕੁਝ ਕਹਿੰਦੇ 5 ਮੈਂਬਰੀ ਕਮੇਟੀ ਨੂੰ ਚੁਣੌਤੀ ਦੇਣ ਲਈ ਹੈ, ਕੁਝ ਕਹਿੰਦੇ ਕਿ ਇਹ ਤਹਿ ਤੁਰਿਆ ਆ ਰਿਹਾ ਸੀਗਾ, ਸਮਾਂ ਲੱਗ ਗਿਆ, ਇਸ ਲਈ ਹੁਣ ਐਲਾਨਣੀ ਹੋ ਸੀ। ਪਰ ਮੰਨਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਕੱਲ ਨੂੰ ਅਕਾਲੀ ਦਲ ਨੂੰ ਕਿਸੇ ਦਫ਼ਤਰ ਵੀ ਜਾਣਾ ਪਊ, ਕਿਸੇ ਨੂੰ ਵਕਤ ਰੂਪ 'ਚ ਮਿਲਣਾ ਵੀ ਪਊ, ਕੋਈ ਚਿੱਠੀ ਪੱਤਰ ਵੀ ਲਿਖਣਾ ਪਊ, ਕੋਈ ਮੀਡੀਆ 'ਚ ਵੀ ਗੱਲ ਕਰਨੀ ਪਊ, ਕਿਤੇ ਕੋਈ ਬਿਆਨ ਵੀ ਦੇਣਾ ਪਊ, ਕੋਈ ਅਹੁਦਾ ਤਾਂ ਹੋਵੇ ਬੋਲਣ ਲਈ ਕਿਸੇ ਕੋਲ। ਸੋ ਇਸ ਲਈ ਕਹਿੰਦੇ ਕਿ ਕਾਲ 'ਚ ਅਹੁਦਿਆਂ ਦੀ ਵੰਡ, ਮੈਂਬਰੀ ਦੀ ਵੰਡ, ਹੈ ਨਾ, ਇਹ ਨਿਯੁਕਤੀਆਂ ਕੀਤੀਆਂ ਨੇ। ਪਰ ਸਹੀ ਮਾਇਨਿਆਂ 'ਚ ਪ੍ਰਵੀਨ ਜੀ, ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਕੋਰ ਕਮੇਟੀ ਦਾ ਕੋਈ ਥਾਂ ਨਹੀਂ ਹੈ। ਠੀਕ ਹੈ, ਵਰਕਿੰਗ ਕਮੇਟੀ ਹੁੰਦੀ ਹੈ। ਤੁਸੀਂ ਵਰਕਿੰਗ ਕਮੇਟੀ ਅਜੇ ਤੱਕ ਨਹੀਂ ਬਣਾਈ, ਠੀਕ ਹੈ, ਬਾਅਦ ਚੋਂ ਅਹੁਦੇਦਾਰ ਬਣਾਉਣੇ ਸਾਰਾ ਕੁਛ। ਹੁਣ ਚਲੋ ਇਹ ਵੀ ਮੰਨਿਆ ਜਾ ਰਿਹਾ ਕਿ ਚਲੋ ਹੁਣ ਵਰਕਿੰਗ ਕਮੇਟੀ ਵੀ ਬਣਾ ਲੈਣਗੇ। ਸੋ ਫਿਲਹਾਲ ਇਹ ਤੁਰਿਆ ਆ ਰਿਹਾ ਇਸ ਤਰ੍ਹਾਂ ਦਾ, ਕੋਰ ਕਮੇਟੀ ਵਾਲਾ ਫਾਰਮੂਲਾ ਅਪਣਾ ਲਿਆ ਡਾਇਰੈਕਟ। ਸੋ ਇਸ ਲਈ ਉਹਦੇ ਤਹਿਤ ਹੁਣੇ ਜਥੇਬੰਦਕ ਢਾਂਚਾ ਕੋਰ ਕਮੇਟੀ ਦਾ ਐਲਾਨ ਹੋ ਗਿਆ ਜੀ। ਤੇ ਹੁਣ ਇਹ ਦੇਖਦੇ ਹਾਂ ਕਿ ਇਹ ਪੁਰਾਣੇ ਲੀਡਰਾਂ ਨੂੰ ਜਿਹੜੇ ਫਿਰ ਮੁੜ ਕੇ ਨਵੇਂ ਟੈਗ ਮਿਲੇ ਨੇ, ਉਹਦੇ ਨਾਲ ਕਿੰਨਾ ਕੁ ਬਾਦਲ ਧਿਰ ਨੂੰ ਸਰਗਰਮ ਕਰ ਪਾਉਂਦੇ ਨੇ। ਕਿਉਂਕਿ 5 ਮੈਂਬਰੀ ਕਮੇਟੀ ਆਉਂਦੇ ਦਿਨਾਂ 'ਚ ਜਦੋਂ ਇਜਲਾਸ ਬੁਲਾਉਣ ਦੀ ਤਿਆਰੀ ਕਰ ਰਹੀ ਆ, ਤਾਂ ਉਹ ਸਾਰੀਆਂ ਧਿਰਾਂ ਨੂੰ ਵੀ ਇੱਕ ਵਾਰ ਪਹੁੰਚ ਅਪਰੋਚ ਕਰ ਰਹੀ ਹੈ, ਤਾਂ ਕਿ ਕੱਲ੍ਹ ਨੂੰ ਕੋਈ ਇਤਰਾਜ਼ ਨਾ ਪ੍ਰਗਟਾਏ। ਕੱਲ੍ਹ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬਾਪੂ ਹੋਰਾਂ ਨਾਲ ਉਹਨਾਂ ਦੀ ਮੁਲਾਕਾਤ ਸੀ, ਪਤਾ ਲੱਗ ਰਿਹਾ ਕਿ ਮਾਨਦਾਰ ਜਾਂ ਹੋਰ ਸੰਤ ਸਮਾਜ ਤੱਕ ਵੀ ਸਾਰਿਆਂ ਤੱਕ ਉਹ ਪਹੁੰਚ ਅਪਰੋਚ ਕਰ ਰਹੇ ਨੇ, ਤਾਂ ਕਿ ਇੱਕ ਵਾਰ ਸਾਰਿਆਂ ਤੱਕ ਪਹੁੰਚ ਅਪਰੋਚ ਹੋਵੇ। ਕੱਲ੍ਹ ਨੂੰ ਜਦੋਂ ਟੀਮ ਚੁਣ ਕੇ ਆਵੇ ਜਾਂ ਕੁਛ ਹੋਵੇ, ਜੇ ਕਿਸੇ ਨੇ ਸਾਰੇ ਆਪਣੇ ਧੜੇ ਛੱਡ ਕੇ ਨਾਲ ਆਉਣਾ ਹੋਵੇ ਤਾਂ ਉਹਨਾਂ ਲਈ ਵੀ ਸਵਾਗਤ ਹੈ, ਨਹੀਂ ਆਉਣਾ ਤਾਂ ਭਈ ਆਪਣੇ ਆਪਣੇ ਘਰੇ ਰਹੋ, ਪਰ ਕੋਈ ਵਿਰੋਧ ਨਾ ਕਰੇ। ਇਸ ਲਈ ਉਧਰ ਦੀ ਵੀ ਤਿਆਰੀ ਕਰ ਰਹੇ ਨੇ। ਸੋ ਉਧਰ ਸਾਰਿਆਂ ਨੂੰ ਅਕਾਲੀ ਦਲ ਦੇ ਉਲਟ ਜਿੰਨੀਆਂ ਧਿਰਾਂ ਖੜੀਆਂ ਨੇ, ਉਹਨਾਂ ਤੱਕ 5 ਮੈਂਬਰੀ ਕਮੇਟੀ ਪਹੁੰਚ ਕਰਕੇ, ਜਿੱਥੇ ਨਵੇਂ ਅਕਾਲੀ ਦਲ ਦੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸਿਰਜਣਾ ਕਰਨ ਦੀ ਪਹਿਲ ਕਦਮੀ ਕਰ ਰਹੀ ਹੈ, ਮੈਨੂੰ ਲੱਗਦਾ ਉੱਥੇ ਉਹ SGPC ਚੋਣਾਂ ਦੀ ਤਿਆਰੀ ਵੀ ਨਾਲ ਕਰ ਰਹੀ ਹੈ ਕਿ ਕੱਲ੍ਹ ਨੂੰ SGPC ਦੀ ਜੇ ਚੋਣ ਆਵੇ, ਮੈਂਬਰ ਚੁਣਨ ਦੀ ਵਾਰੀ ਆਵੇ, ਤਾਂ ਵੀ ਬਿਨਾਂ ਵਿਰੋਧ ਤੋਂ ਆਪਾਂ ਤੈਅ ਕਰ ਲਈਏ ਕਿ 4 ਬੰਦੇ ਤੁਸੀਂ ਦੇ ਦਿਓ, 2 ਅਸੀਂ ਦੇ ਲਾਂਗੇ, ਪਰ ਆਪਾਂ 2-2 ਬੰਦੇ ਨਹੀਂ ਖੜੇ ਕਰਨੇ। ਬਾਦਲ ਧਿਰ ਦੇ ਉਮੀਦਵਾਰਾਂ ਦੇ ਮੂਹਰੇ 1-1 ਉਮੀਦਵਾਰ ਹੋਵੇ ਆਪਣਾ। ਸੋ ਇਹਦੀ ਕੋਸ਼ਿਸ਼ ਵੀ ਮੈਨੂੰ ਲੱਗਦਾ 5 ਮੈਂਬਰੀ ਕਮੇਟੀ ਕਰਨ ਲੱਗੀ ਹੈ। ਸੋ ਪੂਰੀ ਰਾਜਨੀਤੀ ਦਾ, ਅਕਾਲੀ ਰਾਜਨੀਤੀ ਦਾ ਪਟਾਰਾ ਵੀ ਖੁੱਲ੍ਹਣ ਲੱਗਿਆ।